बिस्मिल्लाहिर्रहमानिर्रहीम। अस्सलामु अलैकुम प्यारे दोस्तों, कैसे हैं आप? उम्मीद करता हूँ सब दोस्त खैरोफियत से होंगे। आज हम इधर सियालकोट शहर का एक छोटा सा गांव है मियानी, उधर आए हैं और हमारे एक बहुत ही प्यारे भाई, इनके पास बहुत ही प्यारी प्यारी बकरियाँ देखकर तबीयत खुश होती है। माशाल्लाह, अल्लाह ताला इनको मज़ीद बरकत अता फ़रमाए और इनके लिए आसानियाँ पैदा फ़रमाए। अभी भाई से पूछते हैं इन बकरियों के बारे में कि ये कौन कौन सी नस्ल की बकरियां हैं और ये कितनी देर हो गई है ये काम करते हुए। तो भाई के पास चलते हैं और भाई से जो ना पूछते हैं। जी अस्सलाम वालेकुम। वालेकुम सलाम भाई। जी प्यारे भाई, अपना नाम दसो। हमायूं सईद भाई। हमायूं सईद साहब, कितनी देर हो गई ਤੁਹਾਨੂੰ ਇਹ ਕੰਮ ਕਰਦਿਆਂ? ਭਾਈ ਇਹ ਦਾਦੇ ਤੋਂ ਲਾ ਕੇ ਪੜਦਾਦੇ ਤਾਣੀ ਆਪਣਾ ਕੰਮ ਚੱਲ ਰਿਹਾ ਹੈ। ਦਾਦੇ ਤੋਂ ਲੈ ਕੇ ਪੜਦਾਦੇ ਤੱਕ ਤੁਸੀਂ ਇਹ ਕੰਮ ਕਰਦੇ ਆਏ ਹੋ? ਹਾਂਜੀ ਬਿਲਕੁਲ। ਤੇ ਇਹ ਮਾਸ਼ਾਅੱਲਾ ਕਿੰਨੇ ਜਾਨਵਰ ਰੱਖੇ ਦੇ ਨੇ ਇਸ ਟਾਈਮ ਤੁਸੀਂ? ਇਸ ਟਾਈਮ ਭਾਜੀ ਕੋਈ 40 ਜਾਨਵਰ ਰੱਖੇ ਨੇ। 40 ਜਾਨਵਰ ਜਿਹੜੇ ਕਿ ਫੀਮੇਲ ਨੇ, ਬੱਕਰੀਆਂ ਨੇ ਜ਼ਿਆਦਾ? ਹਾਂਜੀ ਬਿਲਕੁਲ, ਬੱਕਰੀਆਂ ਜੀ। ਅੱਛਾ, ਤੇ ਮਾਸ਼ਾਅੱਲਾ ਦੁੱਧ ਵੀ ਦਿੰਦੀਆਂ ਨੇ? ਹਾਂਜੀ ਦੁੱਧ ਵੀ ਦਿੰਦੀਆਂ। ਦੁੱਧ ਸੇਲ ਕਰਦੇ ਹੋ ਜਾਂ ਇਹਨਾਂ ਦੇ ਬੱਚਿਆਂ ਵਾਸਤੇ ਹੀ ਹੁੰਦਾ ਹੈ? ਭਾਈ ਬੱਚਿਆਂ ਨੂੰ ਵੀ ਪਾਲੀਦਾ, ਦੁੱਧ ਸੇਲ ਵੀ ਕਰੀਦਾ। ਅੱਛਾ। ਵੇਚ ਕੇ ਬੱਚੇ। ਅੱਛਾ, ਬੱਚੇ ਵੀ ਅੱਗੋਂ ਬੱਚੇ ਸੇਲ ਕਰਦੇ ਹੋ? ਹਾਂਜੀ ਬਿਲਕੁਲ। ਯਾਨੀ ਬੱਚੇ ਨਾਲ ਨਾਲ ਹੀ ਸੇਲ ਕਰਦੇ ਹੋ ਜਾਂ ਈਦ ਦੇ ਈਦ ਸੇਲ ਕਰਦੇ ਹੋ? ਈਦ ਤੇ ਵੀ ਕੁਝ ਸੇਲ ਕਰੀਦੇ ਨੇ, ਕੁਝ ਨਾਲੋਂ ਨਾਲ ਹੀ ਕਰੀ ਆਈਦੇ ਨੇ। ਮਾਸ਼ਾਅੱਲਾ। ਤੇ ਮਾਸ਼ਾਅੱਲਾ ਕਿਹੜੀ ਨਸਲ ਦੇ ਜਾਨਵਰ ਨੇ ਜੀ ਤੁਹਾਡੇ ਕੋਲ? ਇਹ ਸਿਆਲਕੋਟੀ ਭਾਜੀ। ਸਾਰੇ ਸਿਆਲਕੋਟੀ ਨੇ? ਹਾਂਜੀ ਸਿਆਲਕੋਟੀ। ਤੇ ਮਾਸ਼ਾਅੱਲਾ ਕਿੰਨਾ ਦੁੱਧ ਕਰਦੀਆਂ ਨੇ? ਕੋਈ ਨਾਰਮਲ ਤੋਂ ਨਾਰਮਲ, ਜਿਹੜਾ ਘੱਟ ਤੋਂ ਘੱਟ? ਇਹ ਭਾਜੀ ਕੋਈ 4 ਕਿਲੋ ਦੇਣ ਵਾਲੀ ਜੇ, ਕੋਈ 3 ਕਿਲੋ ਦੇਣ ਵਾਲੀ ਹੈ। ਅੱਛਾ। ਹਾਂਜੀ ਮਾਸ਼ਾਅੱਲਾ। ਕੋਈ 1.5 ਕਿਲੋ, ਕੋਈ ਕਿਲੋ। ਅੱਛਾ, ਤੇ ਤੁਹਾਡੇ ਕੋਲ ਹੁਣ ਤੱਕ ਜਿਹੜੀ ਬੱਕਰੀ ਘੱਟ ਤੋਂ ਘੱਟ ਕਿਲੋ ਵਾਲੀ ਤੇ ਜ਼ਿਆਦਾ ਤੋਂ ਜ਼ਿਆਦਾ ਕਿੰਨੇ ਵਾਲੀ ਹੈ? ਸਾਡੇ ਕੋਲ 5 ਸੇਰ ਵਾਲੀ ਜੇ। ਮਾਸ਼ਾਅੱਲਾ। 4 ਸੇਰ ਵਾਲੀ ਜੇ। 5 ਸੇਰ ਇੱਕ ਟਾਈਮ ਦਾ ਕਿ 2 ਟਾਈਮ ਦਾ? ਨਹੀਂ ਭਾਜੀ 2 ਟਾਈਮ ਦਾ। 2 ਟਾਈਮ ਦਾ 5 ਸੇਰ। ਹਾਂਜੀ। ਤੇ ਜਿਹੜੇ ਕਹਿੰਦੇ ਨੇ ਜਨਾਬ 6 ਕਿਲੋ 8 ਕਿਲੋ ਦੁੱਧ ਹੁੰਦਾ, ਉਹ ਐਵੇਂ? ਉਹ ਭਾਜੀ ਉਹ ਤੋਕੀ ਛੱਡਦੇ ਨੇ ਆਪਣੇ ਕੋਲ ਹੀ, ਯਾਨੀ ਡਰਾਮਾ ਹੀ ਨੇ? ਡਰਾਮਾ। ਮਾਸ਼ਾਅੱਲਾ ਮਾਸ਼ਾਅੱਲਾ। ਤੇ ਅੱਛਾ, ਆਪਣਾ ਮਾਈਓ ਸਾਹਿਬ ਇੱਕ ਗੱਲ ਦੱਸੋ ਕਿ ਅਗਰ ਜਾਨਵਰ ਬਿਮਾਰ ਹੋ ਜਾਂਦਾ ਤੁਹਾਡਾ ਕੋਈ, ਤੇ ਉਹਦੇ ਵਾਸਤੇ ਤੁਸੀਂ ਜਿਹੜਾ ਨਾ ਇਹਨਾਂ ਨੂੰ ਕੋਈ ਆਪਣੇ ਕੋਲੋਂ ਕੋਈ ਮਾਮਲਾ ਦਿੰਦੇ ਹੋ, ਕੋਈ ਦਵਾਈਆਂ ਜਾਂ ਦੇਸੀ ਨੁਸਖਾ ਜਾਂ ਕੋਈ ਡਾਕਟਰੀ ਨੁਸਖਾ ਇਸਤੇਮਾਲ ਕਰਦੇ ਹੋ? ਭਾਜੀ ਕੁਝ ਡਾਕਟਰੀ ਵੀ ਕਰਨੇ ਆ, ਕੁਝ ਆਪਣਾ ਵੀ ਨੁਕਸੇ ਕਰੇ ਇਹਨਾਂ ਕੋਲੋਂ ਵੀ ਲਾਈਦੇ ਨੇ। ਤੇ ਅਗਰ ਇਹਨਾਂ ਨੂੰ ਕੋਈ ਠੰਡ ਛੰਡ ਲੱਗ ਜੇ ਤੇ ਸਾਡੇ ਦੋਸਤਾਂ ਨੂੰ ਦੱਸੋ ਕਿ ਇਹਨਾਂ ਨੂੰ ਕੀ ਦਿੰਦੇ ਹੋ ਤੁਸੀਂ ਠੰਡ ਵਾਸਤੇ? ਭਾਜੀ ਇਹਨਾਂ ਨੂੰ ਪਹਿਲੇ ਨੰਬਰ ਤੇ ਇਹਨਾਂ ਨੂੰ ਗੁੜ ਵੀ ਦੇਈਦਾ ਜੇ। ਅੱਛਾ। ਤੇ ਠੰਡ ਲੱਗ ਜੇ ਬਹੁਤੀ ਅਗਰ, ਅੱਛਾ। 5 ਗ੍ਰਾਮ ਦਾ ਟੀਕਾ। ਅੱਛਾ। ਤੇ ਆਪਣਾ ਦੁੱਧ ਚੋਲ। ਅੱਛਾ ਅੱਛਾ ਮਾਸ਼ਾਅੱਲਾ। ਤੇ ਜਿਹੜੇ ਕੋਈ ਪੇਟ ਵਗੈਰਾ ਖਰਾਬ ਹੋ ਜਾਏ ਜਾਂ ਕੋਈ ਇਸ ਤਰ੍ਹਾਂ ਦਾ ਕੋਈ ਮਾਮਲਾ ਹੋ ਜਾਏ, ਭਾਜੀ ਉਹ ਦਵਾਈ ਦੇਈਦੀ ਜੇ। ਉਹ ਇਹਦੇ ਵਾਸਤੇ ਆਪ ਹੀ ਬਣਾ ਕੇ ਦਿੰਦੇ ਹੋ? ਨਹੀਂ ਭਾਜੀ ਉਹ ਲਿਆਈਦੇ ਡਾਕਟਰ ਕੋਲ। ਡਾਕਟਰ ਕੋਲ? ਹਾਂਜੀ। ਇਹਨਾਂ ਨੂੰ ਬ੍ਰੇਕ ਕੀ ਹੈ ਮਾਈਆ ਸਾਹਿਬ? ਹਾਂਜੀ ਭਾਜੀ। ਅੱਛਾ, ਦੱਸੋ ਇਹਨਾਂ ਦਾ ਕਿ ਤੁਸੀਂ ਦੱਸਿਆ ਕਿ ਇਹਨਾਂ ਨੂੰ ਅਸੀਂ ਟੀਕੇ ਵਗੈਰਾ ਵੀ ਨਾਲ ਲਾ ਲੈਂਦੇ ਆ ਤੇ ਨਾਲ ਇਹਨਾਂ ਨੂੰ ਦੇਸੀ ਨੁਸਖੇ ਵੀ ਇਹਨਾਂ ਨੇ ਕਰ ਲੈਂਦੇ ਆ? ਹਾਂਜੀ ਬਿਲਕੁਲ ਲਾਈਦੇ ਜੇ ਭਾਜੀ। ਠੀਕ ਹੈ। ਤੇ ਇਹ ਜਾਨਵਰ ਮਾਸ਼ਾਅੱਲਾ ਇਸ ਟਾਈਮ ਕਿੰਨੇ ਤੁਸੀਂ ਦੱਸੇ ਨੇ ਆਪਣੇ ਕੋਲ? 40 ਜਾਨਵਰ। ਤੇ ਇਹ ਸਟਾਰਟ ਜਦੋਂ ਕੀਤਾ ਸੀ ਉਦੋਂ ਕਿੰਨੇ ਹਨ ਜਾਨਵਰ ਕੋਲ? ਤੇ ਉਦੋਂ ਭਾਜੀ ਇਹ 100 ਹੀ ਬੱਕਰੀ। ਅੱਛਾ। 3 ਭਾਈ ਹੀ। ਅੱਛਾ, 3 ਭਾਈ ਸਨ? ਹਾਂਜੀ, ਲੈਦਾ ਹੋ ਗਏ। ਮਾਸ਼ਾਅੱਲਾ। ਚਲੋ ਜੀ, ਇਹ ਤੇ ਵਕਤ ਦੇ ਨਾਲ ਨਾਲ ਨਿਜ਼ਾਮ ਚੱਲਦਾ ਰਹਿੰਦਾ ਵੇ, ਇਹ ਤੇ ਇੱਕ ਖੇਡ ਬਣੀ ਦੀ ਏ। ਹਾਂਜੀ ਬਿਲਕੁਲ। ਤੇ ਉਹ ਭਾਈ ਵੀ ਕਰਦੇ ਨੇ ਵੀ ਕੰਮ ਹੁਣ ਇਹੀ? ਹਾਂਜੀ ਉਹ ਵੀ ਕਰਦੇ ਨੇ। ਇਹਦਾ ਮਤਲਬ ਕਿ ਇਹ ਕੰਮ ਬਰਕਤ ਵਾਲਾ ਹੈ? ਹਾਂਜੀ ਬਿਲਕੁਲ ਬਰਕਤ ਵਾਲਾ। ਤੇ ਇਹਦੇ ਨਾਲ ਆਪਣੇ ਘਰ ਦਾ ਚੰਗਾ ਗੁਜ਼ਰ ਬਸਰ ਹੋ ਜਾਂਦਾ? ਹਾਂਜੀ ਭਾਜੀ ਹੋ ਜਾਂਦਾ ਜੀ। ਅਲਹਮਦੁਲਿਲਾ ਅਲਹਮਦੁਲਿਲਾ ਜੀ, ਅੱਲਾਹ ਤਾਲਾ ਮਜ਼ੀਦ ਬਰਕਤ ਕਰੇ। ਤੇ ਇਹ ਦੁੱਧ ਇੱਥੇ ਹੀ ਸੇਲ ਕਰਦੇ ਹੋ ਜਾਂ ਕੋਈ ਕਿਸੇ ਨੂੰ ਭੇਜਦੇ ਹੋ ਜਾਂ ਇੱਥੇ ਆ ਕੇ ਲੋਕ ਲੈ ਜਾਂਦੇ ਨੇ? ਇਹ ਭਾਜੀ ਇਹ ਦੁੱਧ ਹੀ ਲੈ ਜਾਂਦਾ। ਦੁੱਧ ਹੀ ਲੈ ਜਾਂਦਾ? ਹਾਂਜੀ। ਇਹ ਕਿਸ ਤਰ੍ਹਾਂ ਕੋਈ ਲੀਟਰ ਸੇਲ ਹੁੰਦਾ ਦੁੱਧ ਦਾ? ਇਹ ਲੀਟਰ ਅਸੀਂ 150 ਰੁਪਏ ਦਿੰਦੇ ਜੀ। 150 ਰੁਪਏ ਮਾਸ਼ਾਅੱਲਾ। ਤੇ ਇਹ ਕੋਈ ਪੱਠ ਅਗਰ ਕਿਸੇ ਨੂੰ ਕੋਈ ਚਾਹੀਦੀ ਹੋਏ, ਕੋਈ ਦੋਸਤ ਨੂੰ ਜਾਂ ਕਿਸੇ ਨੂੰ ਕੋਈ ਪੱਠਾ ਚਾਹੀਦਾ ਹੋਏ ਤੇ ਉਹ ਤੁਹਾਡੇ ਕੋਲ ਮਿਲ ਜਾਏਗਾ? ਅਗਰ ਜੀ ਬਿਲਕੁਲ ਮਿਲ ਜਾਏਗਾ ਭਾਜੀ। ਜੀ ਅਸੀਂ ਦੋਸਤੋ ਅਸੀਂ ਸਕਰੀਨ ਦੇ ਉੱਤੇ ਮਾਈਓ ਸਾਹਿਬ ਦਾ ਨੰਬਰ ਦੇ ਛੱਡਨੇ ਆ। ਮਿਆਣੀ ਪਿੰਡ ਇਹਨਾਂ ਦਾ ਸਿਆਲਕੋਟ ਦੇ ਵਿੱਚ। ਅਗਰ ਕੋਈ ਦੋਸਤ ਭਾਈ ਸ਼ੌਕ ਕਰਨਾ ਚਾਹੇ ਸਿਆਲਕੋਟੀ ਬੱਕਰੀ ਦਾ, ਮਾਸ਼ਾਅੱਲਾ ਮਾਸ਼ਾਅੱਲਾ ਬੜੇ ਸੋਹਣੇ ਜਾਨਵਰ ਨੇ, ਕੋਈ ਸ਼ੌਕ ਕਰਨਾ ਚਾਹੇ ਤੇ ਉਹ ਮਾਈਓ ਸਾਹਿਬ ਨਾਲ ਰਾਬਤਾ ਕਰਕੇ ਤੇ ਉਹਨਾਂ ਕੋਲ ਆ ਸਕਦਾ ਹੈ। ਤੇ ਬੜੇ ਹੀ ਮੁਨਾਸਬ ਕੀਮਤ ਦੇ ਵਿੱਚ, ਬੜੇ ਪਿਆਰ ਵਾਲੀ ਕੀਮਤ ਦੇ ਵਿੱਚ ਉਹਨਾਂ ਦੇ ਨਾਲ ਗੱਲਬਾਤ ਹੋ ਜਾਏਗੀ। ਮਗਰ ਉਹ ਤੁਸੀਂ ਆ ਕੇ ਜੋ ਵੀ ਕਰਨਾ ਹੋਏਗਾ ਉਹਨਾਂ ਨਾਲ ਚੀਜ਼ ਦੇਖ ਕੇ ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਤੇ ਅਸੀਂ ਸਕਰੀਨ ਦੇ ਉੱਤੇ ਮਾਈਓ ਸਾਹਿਬ ਦਾ ਨੰਬਰ ਦੇ ਦਿੰਦੇ ਆ।
ਤੇ ਮਜ਼ੀਦ ਭਾਈ ਸਾਹਿਬ ਤੁਸੀਂ ਹੋਰ ਕੋਈ ਗੱਲ ਕਰਨਾ ਚਾਹੋ ਇਹਨਾਂ ਦੇ ਬਾਰੇ, ਬੱਕਰੀਆਂ ਦੇ ਬਾਰੇ? ਭਾਜੀ ਬੱਕਰੀਆਂ ਦੇ ਬਾਰੇ ਇਹ ਗੱਲ, ਅਗਰ ਕੋਈ ਵਧਾਉਣਾ ਚਾਹੁੰਦਾ ਤੇ ਭਾਜੀ ਇਹ ਬਰਕਤ ਵਾਲਾ ਕੰਮ ਹੈ ਤੇ ਵਧਾ ਸਕਦਾ। ਅੱਛਾ, ਤੇ ਆਪਣਾ ਕਿੰਨੇ ਲੈਣੀ ਹੋਏ ਬੱਕਰੀ ਤੇ ਸਾਨੂੰ ਭਾਜੀ ਮਿਲ ਸਕਦਾ ਬੱਕਰੀ। ਯਾਨੀ ਕਿ ਤੁਹਾਡੇ ਹਿਸਾਬ ਦੇ ਨਾਲ ਇਹ ਕੰਮ ਕਰਕੇ ਅਗਰ ਕੋਈ ਬੰਦਾ 2-3 ਜਾਨਵਰ ਲੈ ਕੇ ਤੇ ਅੱਗੋਂ ਸਟਾਰਟ ਕਰੇ ਤੇ ਕੀ ਖਿਆਲ ਹੈ ਕਿ ਉਹਦੇ ਵਾਸਤੇ ਅੱਗੋਂ ਕੋ ਕਿੰਨੀ ਕੁ ਦੇਰ ਦੇ ਵਿੱਚ ਆਪਣਾ ਕੋਈ ਨਿਜ਼ਾਮ ਢੋੜ ਸਕਦਾ, ਕੋਈ ਸਿਸਟਮ ਬਣਾ ਸਕਦਾ, ਜਾਂ ਕੋਈ ਜ਼ਿਆਦਾ ਜਾਨਵਰ ਲੈ ਕੇ ਸ਼ੁਰੂ ਕੀਤਾ ਜਾਏ ਕੰਮ? ਇਹ ਭਾਜੀ ਇਹ ਕਰ ਸਕਦਾ ਸਾਡੇ ਕੋਲ ਲੈ ਕੇ ਆਪਣਾ ਜਾਨਵਰ। ਉਹ ਬੱਕਰੀ ਤੁਸੀਂ ਕਿਹੜਾ ਨਾ ਕੋਈ ਸਾਲ ਬਾਅਦ ਆਪਣਾ ਲੈ ਸਕਦੇ ਹੋ ਤਾਂ ਲੈ ਸਕਦੇ। ਯਾਨੀ ਕਿ ਇੱਕ ਬੱਕਰੀ ਜਿਹੜੀ ਹੈ ਤੁਹਾਡੀ ਉਹ ਕਿੰਨੇ ਬੱਚੇ ਦਿੰਦੀ ਹੈ? 2 ਬੱਚੇ ਜਾਂ 3 ਬੱਚੇ ਦਿੰਦੀ ਹੈ? ਇਹ ਕੁਦਰਤ ਦਾ ਕਰਿਸ਼ਮਾ, ਇਹ 3 ਵੀ ਦਿੰਦੀ ਹੈ, 2 ਵੀ ਦਿੰਦੀ ਹੈ। ਨਹੀਂ, ਆਮ ਜਿਹੜਾ ਵੇ ਸਿਆਲਕੋਟੀ ਨਸਲ ਦੇ ਜਿਹੜੀ ਬੱਕਰੀਆਂ ਨੇ ਇਹਨਾਂ ਵਿੱਚੋਂ ਇਹ ਕਿੰਨੇ ਬੱਚੇ ਦਿੰਦੀਆਂ? ਸਟਾਰਟ ਦੇ ਉੱਤੇ ਤੇ ਮੈਂ ਪਹਿਲੇ ਸੂਏ ਤੇ ਇੱਕ ਆਧੀ ਹੁੰਦਾ। ਹਾਂਜੀ ਬਿਲਕੁਲ। ਉਸ ਤੋਂ ਬਾਅਦ ਫਿਰ 2 ਜਾਂ 3? ਹਾਂਜੀ, ਉਹ ਸਟਾਰਟਿੰਗ ਹੋ ਜਾਂਦੀ ਹੈ। ਤੇ ਸਾਲ ਦੇ ਵਿੱਚ 2 ਸੂਏ ਹੁੰਦੇ ਨੇ ਕਿ ਇੱਕ ਸੂਆ ਹੁੰਦਾ ਇਹਦਾ? ਇਹ ਭਾਜੀ ਇਹ 2 ਵੀ ਲੈ ਸਕਦਾ ਬੰਦਾ, 1 ਵੀ ਲੈ ਸਕਦਾ। ਇੱਕ ਕਿਹੜਾ ਬਿਹਤਰੀ ਹੋਏਗੀ ਤੇ ਬੱਕਰੀ ਵੀ ਸੌਖੀ ਰਹੇਗੀ। ਅੱਛਾ, ਤੇ ਆਪਣਾ ਚਾਹ ਵੀ ਭਾਲ ਜੇਗਾ। ਅੱਛਾ, ਸਹੀ ਹੈ। ਤੇ ਇਹਦਾ ਮਤਲਬ ਹੈ ਕਿ ਇਹ ਸਿਸਟਮ ਕਰਕੇ ਕੋਈ ਆਪਣੇ ਕੋਲ ਤੁਹਾਡੇ ਕੋਲ ਜਗ੍ਹਾ ਜਾਂ ਕੋਈ ਇਹੋ ਜਿਹਾ ਮਾਮਲਾ ਹੋਵੇ ਤੇ ਇਹ ਕੰਮ ਕੀਤਾ ਜਾ ਸਕਦਾ ਹੈ। ਤੇ ਅਸੀਂ ਆਪਣੇ ਦੋਸਤਾਂ ਨੂੰ ਮਾਈਓ ਸਾਹਿਬ ਦੇ ਤਵੱਸਲ ਦੇ ਨਾਲ ਅਸੀਂ ਦੱਸਣਾ ਚਾਹ ਰਹੇ ਹਾਂ ਕਿ ਕੋਈ ਵੀ ਦੋਸਤ ਭਾਈ ਆਪਣਾ ਇਹ ਕੰਮ ਸ਼ੁਰੂ ਕਰਕੇ ਤੇ ਆਪਣਾ ਕੋਈ ਰਿਜ਼ਕ ਕਮਾ ਸਕਦਾ ਹੈ ਔਰ ਬੜਾ ਹੀ ਬਾਬਰਕਤ ਕੰਮ ਹੈ। ਔਰ ਜਿਸ ਘਰ ਦੇ ਵਿੱਚ ਬੱਕਰੀ ਹੋਏ ਅੱਲਾਹ ਪਾਕ ਦੀ ਖਾਸ ਰਹਿਮਤ ਹੁੰਦੀ ਹੈ ਔਰ ਮੇਰੇ ਆਕਾ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੀ ਸੁਨਨਤ ਵੀ ਹੈ। ਤੇ ਦੋਸਤਾਂ ਲਈ ਅਸੀਂ ਅੱਜ ਦੀ ਵੀਡੀਓ ਸਾਨੂੰ ਹੈ ਬੜੀ ਹੀ ਅੱਛੀ ਸਾਨੂੰ ਤਾਂ ਲੱਗੀ ਹੈ। ਜਾਨਵਰ ਬਹੁਤ ਮਾਸ਼ਾਅੱਲਾ ਕਮਾਲ ਦੇ ਨੇ, ਜਿਹਦੀ ਵਜ੍ਹਾ ਨਾਲ ਅਸੀਂ ਇਹਨਾਂ ਕੋਲ ਟਾਈਮ ਲੈ ਕੇ ਤੇ ਅੱਜ ਅਸੀਂ ਇਹਨਾਂ ਕੋਲ ਆਏ ਹਾਂ। ਤੇ ਮਜ਼ੀਦ ਤੁਸੀਂ ਕੋਈ ਗੱਲਬਾਤ ਅਗਰ ਕੋਈ ਸਵਾਲ ਕਰਨਾ ਚਾਹੋ ਤਾਂ ਤੁਸੀਂ ਕਮੈਂਟਸ ਦੇ ਵਿੱਚ ਕਰ ਸਕਦੇ ਹੋ। ਅਸੀਂ ਮਾਈਓ ਸਾਹਿਬ ਦਾ ਨੰਬਰ ਦੇ ਦਿੰਦੇ ਹਾਂ, ਮਾਈਓ ਸਾਹਿਬ ਨਾਲ ਤੁਸੀਂ ਰਾਬਤਾ ਕਰਕੇ ਤੁਸੀਂ ਗੱਲਬਾਤ ਕਰ ਸਕਦੇ ਹੋ। ਅਗਰ ਵੀਡੀਓ ਅੱਛੀ ਲੱਗੇ ਤਾਂ ਇਹਨੂੰ ਲਾਈਕ ਕਰੋ, ਦੋਸਤਾਂ ਦੇ ਨਾਲ ਸ਼ੇਅਰ ਕਰੋ ਤਾਂ ਕਿ ਅਸੀਂ ਇੰਜ ਦੀਆਂ ਵੀਡੀਓ ਲੈ ਕੇ ਤੁਹਾਡੇ ਲਈ ਆਉਂਦੇ ਰਹੀਏ। ਮਜ਼ੀਦ ਤੁਹਾਡੇ ਲਈ ਅਸਾਂ ਦੀ ਵੀਡੀਓ ਇਨਫੋਰਮੇਟਿਵ ਤੁਹਾਡੇ ਕੋਲ ਲੈ ਕੇ ਅਸੀਂ ਆਉਂਦੇ ਰਹੀਏ। ਔਰ ਸਾਡੀ ਹੌਸਲਾ ਅਫਜ਼ਾਈ ਵਾਸਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ, ਬੈਲ ਆਈਕਨ ਦੇ ਬਟਨ ਨੂੰ ਦਬਾ ਵੀ ਦਿਓ। ਤੇ ਤੁਹਾਡਾ ਬਹੁਤ ਸ਼ੁਕਰੀਆ। ਅੱਲਾਹ ਤਾਲਾ ਤੁਹਾਨੂੰ ਵੀ ਸਲਾਮਤ ਰੱਖੇ ਔਰ ਮੇਰੇ ਭਾਈ ਨੂੰ ਵੀ ਸੋਹਣੇ ਨੂੰ ਸਲਾਮਤ ਰੱਖੇ ਔਰ ਸਾਨੂੰ ਵੀ ਸਲਾਮਤ ਰੱਖੇ। ਆਮੀਨ ਸੁੰਮਾ ਆਮੀਨ। ਨੈਕਸਟ ਵੀਡੀਓ ਤੱਕ ਦੇ ਲਈ ਦਿਓ ਇਜਾਜ਼ਤ, ਫਿਰ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ। ਫੀ ਅਮਾਨ ਅੱਲਾਹ।